जी डॉक्टर साहब साढ़े कोल अगली ईमेल आई है मेघराज सिंह जी दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਆਪ ਜੀ ਜਾਣਦੇ ਹੋ ਕਿ ਜਿਵੇਂ ਅੱਜ ਭਾਰਤ ਦੇ ਹਾਲਾਤ ਬੜੇ ਖਰਾਬ ਹਨ, ਇਸ ਦਾ ਮੁੱਖ ਦੋਸ਼ੀ ਬ੍ਰਾਹਮਣਵਾਦ ਹੀ ਹੈ। ਜਿਵੇਂ ਆਪ ਜਾਣਦੇ ਹੋ ਕਿ ਭਾਰਤ ਤਕਰੀਬਨ 1000 ਸਾਲ ਪਹਿਲਾਂ ਮੁਗਲਾਂ ਅਤੇ ਅੰਗਰੇਜ਼ਾਂ ਦਾ ਗੁਲਾਮ ਰਿਹਾ ਅਤੇ ਉਸ ਤੋਂ ਪਹਿਲਾਂ ਭਾਰਤ ਵਿੱਚ ਬ੍ਰਾਹਮਣਾਂ ਦਾ ਰਾਜ ਸੀ। ਬ੍ਰਾਹਮਣਾਂ ਨੇ ਆਪਣੇ ਰਾਜ ਵਿੱਚ ਲੋਕਾਂ ਨੂੰ ਕੁੱਟਿਆ ਤੇ ਡਰਾ ਕੇ ਲੁੱਟਿਆ ਅਤੇ ਖੂਬ ਮਲਾਈ ਖਾਧੀ ਅਤੇ ਉਸ ਤੋਂ ਬਾਅਦ ਮੁਗਲ ਰਾਜ ਵਿੱਚ ਅਤੇ ਅੰਗਰੇਜ਼ਾਂ ਦੇ ਰਾਜ ਵਿੱਚ ਬ੍ਰਾਹਮਣਾਂ ਨੇ ਇਹਨਾਂ ਦੇ ਨਾਲ ਮਿਲ ਕੇ ਭਾਰਤ ਨੂੰ ਕੁੱਟਿਆ ਤੇ ਲੁੱਟਿਆ ਅਤੇ 1947 ਤੋਂ ਲੈ ਕੇ ਅੱਜ ਤੱਕ ਹਿੰਦੂ ਬ੍ਰਾਹਮਣਾਂ ਨੇ ਆਪ ਹੀ ਭਾਰਤ ਨੂੰ ਵਿਦੇਸ਼ਾਂ ਵਿੱਚ ਖੁਫੀਆ ਏਜੰਸੀਆਂ ਰਾਹੀਂ ਲੁੱਟਵਾਇਆ। ਜਿਵੇਂ ਕਿ ਡਾਕਟਰ ਸਾਹਿਬ ਜੀ ਆਪ ਜਾਣਦੇ ਹੋ ਕਿ ਭਾਰਤ ਦੀ ਖੁਫੀਆ ਏਜੰਸੀ 35000 ਬੰਦਿਆਂ ਨੇ ਪਾਕਿਸਤਾਨ ਵਿੱਚ ਦਹਿਸ਼ਤਗਰਦੀ ਫੈਲਾ ਕੇ ਪਾਕਿਸਤਾਨ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਸਾਨੂੰ ਇਹ ਸੁੱਖ ਹੈ ਕਿ ਪਾਕਿਸਤਾਨ ਤੋਂ ਦਹਿਸ਼ਤਗਰਦ ਇੰਡੀਆ ਆਉਂਦੇ ਨੇ, ਉਹਨਾਂ ਨੂੰ ਭਾਰਤ ਦੀ ਖੁਫੀਆ ਏਜੰਸੀ ਰਾਹੀਂ ਤਿਆਰ ਕਰਕੇ ਆਪਣੇ ਦੇਸ਼ ਦੇ ਲੋਕਾਂ ਨੂੰ ਮਾਰਨ ਭੇਜਦੀ ਹੈ। ਡਾਕਟਰ ਸਾਹਿਬ ਜੀ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਪਠਾਨਕੋਟ ਵਿੱਚ ਅਟੈਕ ਹੋਇਆ, ਉਸ ਤੋਂ ਪਹਿਲਾਂ ਦੀਨਾਨਗਰ ਅਤੇ ਪਠਾਨਕੋਟ ਅਟੈਕ ਵਿੱਚ ਮਾਰੇ ਗਏ ਨੇ, ਉਹਨਾਂ ਵਿੱਚੋਂ ਹਿੰਦੂ ਅਤੇ ਸਿੱਖ ਮਾਰੇ ਗਏ ਨੇ, ਕੋਈ ਇੱਕ ਵੀ ਬ੍ਰਾਹਮਣ ਨਹੀਂ ਮਾਰਿਆ ਗਿਆ। ਕਿਉਂਕਿ ਬ੍ਰਾਹਮਣਾਂ ਦੀ ਅਵਰੋਈ ਸੋਚ ਇੱਥੇ ਤੱਕ ਵੀ ਹੈ ਕਿ ਸਿੱਖਾਂ ਅਤੇ ਮੁਸਲਮਾਨਾਂ ਤੇ ਈਸਾਈਆਂ ਨੂੰ ਖਤਮ ਕਰਨ ਦੇ ਲਈ ਜੇ 25% ਹਿੰਦੂਆਂ ਦੀ ਬਲੀ ਦੇਣੀ ਪਈ ਤਾਂ ਵੀ ਬ੍ਰਾਹਮਣਾਂ ਨੇ ਬ੍ਰਾਹਮਣਵਾਦ ਨੂੰ ਬਚਾਉਣ ਦੇ ਲਈ ਬਾਕੀ 25% ਹਿੰਦੂਆਂ ਦੀ ਬਲੀ ਦੇ ਸਕਦੇ ਨੇ। ਹੁਣ ਇਹ 85% ਹਿੰਦੂਆਂ ਨੇ ਦੇਖਣਾ ਹੈ ਕਿ ਬ੍ਰਾਹਮਣਾਂ ਦੀ ਸਾਜ਼ਿਸ਼ ਦਾ ਸ਼ਿਕਾਰ ਬਣਨਾ ਹੈ ਜਾਂ ਆਪਣਾ ਬਚਾਅ ਕਰਨਾ ਹੈ। ਅਸੀਂ ਆਪਣੇ ਜਾਗਰੂਕ ਹਿੰਦੂਆਂ ਨੂੰ ਬੇਨਤੀ ਕਰਾਂਗੇ ਕਿ ਸਾਰੇ ਮਿਲ ਕੇ ਇਸ ਬ੍ਰਾਹਮਣਵਾਦ ਨੂੰ ਨਕੇਲ ਪਾਓ, ਨਹੀਂ ਤਾਂ ਆਉਣ ਵਾਲਾ ਟਾਈਮ ਬਹੁਤ ਜ਼ਿਆਦਾ ਖਤਰਨਾਕ ਹੋਵੇਗਾ। ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਭਾਰਤ ਦੇ ਹਾਲਾਤ ਤੇ ਤਾਜ਼ਾ ਤਬਸਰਾ ਕੀਤਾ ਜੀ। ਹੁਣ ਵੈਸੇ ਉਹਨਾਂ ਨੇ ਜਦੋਂ ਕਿਹਾ ਨਾ ਵੀ ਮਲਾਈ ਖਾਂਦੇ ਨੇ, ਮੈਂ ਕਿਹਾ ਮੈਨੂੰ ਵੀ ਯਾਦ ਆ ਗਿਆ ਵੀ ਮਲਾਈ ਹੁੰਦੀ ਬੜੀ ਸਵਾਦੀ ਸੀ, ਹੁਣ ਰਿਵਾਜ ਹੀ ਮੁੱਕ ਗਿਆ। ਨਾ ਕੋ ਦੁੱਧ ਧਰੇ ਉੱਤੇ, ਨਾ ਹੌਲੀ ਹੌਲੀ ਕੜੇ, ਨਾ ਉਹ ਮਲਾਈ ਹਾਂਜੀ ਹਾਂ, ਨਾ ਕੋਈ ਮਲਾਈ ਆਏ, ਨਾ ਕੋਈ ਕੋਲੈਸਟਰੋਲ ਦਾ ਫਿਕਰ ਹੁੰਦਾ ਸੀ। ਔਰ ਵਾਕਈ ਉਹ ਮਲਾਈ ਬਹੁਤ ਸਵਾਦ ਹੁੰਦੀ ਸੀ। ਸੋ ਉਸ ਤੋਂ ਆਮ ਹੀ ਸੀ ਕਿ ਵੀ ਲੱਸੀ ਪੀਣ ਨੂੰ ਆਮ ਤੇ ਮਲਾਈ ਕੋਈ ਖਾ ਗਿਆ ਹੈ ਜੀ। ਉਹਨਾਂ ਨੇ ਬੜੇ ਬਰੀਫ ਦੇ ਵਿੱਚ ਹੀ ਗੱਲ ਮੁਕਾਈ ਹੈ ਔਰ ਮੈਂ ਸਮਝਦਾ ਵੀ ਮੈਂ ਇਸ ਨੂੰ ਬ੍ਰਾਹਮਣਵਾਦ ਕਹਿਣਾ ਜ਼ਿਆਦਾ ਪਸੰਦ ਕਰਾਂਗਾ ਕਿਉਂਕਿ ਵਿਚਾਰਧਾਰਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਆਰਥਿਕ ਮੰਦਹਾਲੀ ਦਾ ਵੱਲ ਦੇਖਦੇ ਹਾਂ, ਯੂਪੀ ਬਿਹਾਰ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਬ੍ਰਾਹਮਣ ਨੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਨੇ, ਜਿਨ੍ਹਾਂ ਦੀ ਆਰਥਿਕ ਹਾਲਤ ਚੰਗੀ ਨਹੀਂ। ਸੋ ਕਿਉਂਕਿ ਉਹ ਵੀ ਵਿਚਾਰੇ ਕਿਸਾਨੀ ਵਾਲੇ ਲੋਕ ਨੇ। ਜਦੋਂ ਅਸੀਂ ਕਿਸੇ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਉਹ ਨਾਜ਼ੀਵਾਦ ਹੈ, ਫਾਸ਼ੀਵਾਦ ਹੈ, ਫਾਸ਼ਿਜ਼ਮ, ਨਾਜ਼ੀਜ਼ਮ, ਕਮਿਊਨਿਜ਼ਮ ਜਾਂ ਅੱਜ ਅਸੀਂ ਬ੍ਰਾਹਮਣਿਜ਼ਮ ਜਿਹਨੂੰ ਹੁਣ ਹਿੰਦੂਤਵਾ ਕਿਹਾ ਜਾਂਦਾ ਹੈ। ਸੋ ਇਹ ਇੱਕ ਵਿਚਾਰਧਾਰਾ ਹੈ ਜਿਸ ਦੇ ਥੱਲੇ ਉਹਨਾਂ ਨੇ ਪਾਵਰ ਆਪਣੇ ਹੱਥ 'ਚ ਰੱਖੀ ਹਜ਼ਾਰਾਂ ਸਾਲਾਂ ਤੋਂ ਔਰ ਉਹਦੇ 'ਚ ਉਹਨਾਂ ਨੇ ਅੱਪਰ ਲੈਵਲ ਤੇ ਰਾਜਿਆਂ ਨਾਲ ਸਮਝੌਤੇ ਵੀ ਕੀਤੇ। ਕਦੇ ਦਿੱਲੀ ਈਸ਼ਵਰੋ ਕਹਿ ਦਿੱਤਾ, ਮੁਗਲਾਂ ਨੂੰ ਵੀ ਮੱਥੇ ਟੇਕ ਦਿੱਤੇ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਵੀ ਜਿਹੜੇ ਨੇ ਸ਼ੁਭ ਚਿੰਤਕ ਬਣ ਗਏ। ਪਰ ਸੁਸਾਇਟੀ ਦੇ ਅੰਦਰ ਉਹਨਾਂ ਨੇ ਆਪਣੀ ਜਿਹੜੀ ਸਰਵਉੱਚਤਾ ਸੀ ਉਹ ਨਹੀਂ ਹਿੱਲਣ ਦਿੱਤੀ। ਸਿੱਖਾਂ ਦਾ ਸਭ ਤੋਂ ਵੱਡਾ ਗੁਨਾਹ ਹੀ ਇਹ ਹੈ ਸਿੱਖ ਵਿਚਾਰਧਾਰਾ ਦਾ ਕਿ ਸਿੱਖ ਵਿਚਾਰਧਾਰਾ ਨੇ ਸੰਗਤ ਪੰਗਤ ਦੇ ਕਾਨਸੈਪਟ ਨਾਲ ਇਕੱਠੇ ਬਿਠਾਣਾ, ਇਕੱਠੇ ਖਾਣਾ, ਇਕੱਠੇ ਨਹਾਣਾ, ਸਰੋਵਰ ਦਾ ਕਾਨਸੈਪਟ, ਫਿਰ ਗੁਰੂ ਗ੍ਰੰਥ ਸਾਹਿਬ ਦਾ ਕਾਨਸੈਪਟ, ਕਿਉਂਕਿ ਵੇਦ ਭਾਸ਼ਾ ਸੰਸਕ੍ਰਿਤ ਸੀ, ਵੇਦ ਸੰਸਕ੍ਰਿਤ 'ਚ ਨੇ, ਵੇਦਾਂ ਦੀ ਵਿਦਿਆ ਲੈਣੀ ਤੇ ਦੇਣੀ ਉਹ ਬ੍ਰਾਹਮਣ ਦੇ ਕੋਲ ਹੀ ਸੀ, ਕਿਸੇ ਹੋਰ ਨੂੰ ਤਾਂ ਕੋਈ ਹੱਕ ਹੀ ਨਹੀਂ ਸੀ। ਇੱਦਾਂ ਦੇ ਕਾਨੂੰਨ ਮਨੂ ਸਮ੍ਰਿਤੀ ਦੇ ਕਿ ਜੇ ਸ਼ੂਦਰ ਦੇ ਕੰਨਾਂ 'ਚ ਵੇਦ ਮੰਤਰ ਪੈ ਜਾਏ ਜਾਂ ਉਹ ਕਿਤੇ ਚੋਰੀ ਛਿਪੇ ਵੀ ਵੇਦ ਮੰਤਰ ਸੁਣ ਲਏ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ। ਸੋ ਉਹਨਾਂ ਹਾਲਾਤਾਂ 'ਚੋਂ ਜਿਸ ਕਿਸਮ ਦਾ ਸਿਸਟਮ ਨਿਕਲਿਆ, ਭਾਵੇਂ ਅੱਜ ਕਹਿਣ ਨੂੰ ਜਦੋਂ ਅਸੀਂ ਕਹਿੰਦੇ ਹਾਂ ਜੀ ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ ਜਿਹੜੀ ਹੈ ਉਹ ਬੜੀ ਸੈਕੂਲਰ ਹੈ, ਲੈਟਰ ਜ਼ਰੂਰ ਸੈਕੂਲਰ ਨੇ ਲੇਕਿਨ ਜਿਹਨੇ ਇੰਪਲੀਮੈਂਟ ਕਰਨੀ ਹੈ ਜੱਜ ਨੇ, ਉਹ ਬੈਠਾ ਦੇਖ ਰਿਹਾ ਵੀ ਇਹ ਫੈਸਲਾ ਦੇਣ ਨਾਲ ਤਾਂ ਸਿੱਖਾਂ ਦਾ ਫਾਇਦਾ ਹੁੰਦਾ ਹੈ। ਜੇ ਅਸੀਂ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ, ਸਿੱਖ ਨਸਲਕੁਸ਼ੀ ਕਰਨ ਵਾਲਿਆਂ ਨੂੰ ਸਜ਼ਾ ਦੇਵਾਂਗੇ ਫਿਰ ਤਾਂ ਬਹੁ ਗਿਣਤੀ ਦਾ ਡਰ ਹੀ ਨਹੀਂ ਰਹੇਗਾ। ਉਹ ਜਿਹੜਾ ਉਹ ਕਹੇਗਾ ਜੀ ਐਵੀਡੈਂਸ ਹੀ ਨਹੀਂ ਹੈਗੀ, ਸਬੂਤ ਹੀ ਨਹੀਂ ਨੇ। ਇਹੀ ਹਾਲ ਮੁਸਲਮਾਨਾਂ ਜਾਂ ਈਸਾਈਆਂ ਜਾਂ ਦਲਿਤਾਂ ਬਾਰੇ ਹੁੰਦਾ ਹੈ ਵੀ ਕਿਉਂ
ਉਸ ਕਿਸਮ ਦੇ ਕੇਸ ਜਿਹੜੇ ਨੇ ਉਹਨਾਂ ਦੇ ਵਿੱਚ ਸਜ਼ਾਵਾਂ ਨਹੀਂ ਹੁੰਦੀਆਂ, ਅੱਬਲ ਤਾਂ ਗਵਾਹੀਆਂ ਹੀ ਨਹੀਂ ਹੁੰਦੀਆਂ। ਕਈ ਹਾਲਤਾਂ 'ਚ ਜੇਲ੍ਹਾਂ 'ਚ ਬੈਠੇ ਜਿਹੜੇ ਥਾਣਿਆਂ ਵਾਲੇ ਨੂੰ FIR ਹੀ ਰਜਿਸਟਰ ਨਹੀਂ ਕਰਦੇ। ਸੋ ਉਹਨਾਂ ਨੇ ਇਹ ਸਾਰੇ ਨੂੰ 1000 ਸਾਲ ਦੀ ਮੁਗਲਾਂ ਅੰਗਰੇਜ਼ਾਂ ਦੀ ਗੁਲਾਮੀ ਔਰ ਫਿਰ ਕਿਵੇਂ ਉਹਨਾਂ ਨੇ ਰਾਜ ਏਜੰਟਾਂ ਦੀ ਗੱਲ ਕੀਤੀ 35,000 ਦੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਗੁਆਂਢੀ ਮੁਲਕਾਂ ਦੇ ਵਿੱਚ ਹੈ ਜਿਨ੍ਹਾਂ ਨੂੰ ਉਹ ਅਨਸਟੇਬਲ ਕਰਦੇ ਨੇ। ਸ੍ਰੀਲੰਕਾ 'ਚ ਉਹਨਾਂ ਨੇ ਕਿਵੇਂ ਲਿਟੇ ਨੂੰ ਟ੍ਰੇਨਡ ਕੀਤਾ, ਕਿਵੇਂ ਉੱਥੇ ਸ੍ਰੀਲੰਕਾ 'ਚ ਸਿਵਲ ਵਾਰ ਕਰਵਾਈ। ਇਹ ਵੱਖਰੀ ਗੱਲ ਹੈ ਕਿ ਵੀ ਅਲਟੀਮੇਟਲੀ ਉਹੀ ਜਿਹੜੀ ਲਿਟੇ ਦੀ ਧੇਨੂ ਸੀ ਉਹਨੇ ਰਾਜੀਵ ਗਾਂਧੀ ਨੂੰ ਮਾਰਿਆ, ਲੇਕਿਨ ਇਹ ਹਟੇ ਥੋੜੀ ਨੇ। ਜੋ ਕੁਝ ਹੁਣੇ ਨੇਪਾਲ ਦੇ ਵਿੱਚ ਜਿਸ ਹੱਦ ਤੱਕ ਇਹਨਾਂ ਨੇ ਇੰਟਰਫੀਰੈਂਸ ਕੀਤੀ ਹੈ ਕਿ ਉਹਨਾਂ ਨੇ ਸੰਵਿਧਾਨ ਕੀ ਬਣਾਉਣਾ ਇਹ ਡਿਕਟੇਟ ਕਰਾ ਰਹੇ ਸੀ, ਔਰ ਕਿਵੇਂ ਨਾਕਾਬੰਦੀ ਰੱਖੀ ਔਰ ਕਿਸ ਤਰੀਕੇ ਦਾ ਉਹਨਾਂ ਦੇ ਉੱਤੇ ਦਬਾਅ ਬਣਾਇਆ। ਪਾਕਿਸਤਾਨ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਉੱਥੇ ਜਿੰਨੇ ਵੀ ਇਹ ਗਰੁੱਪ ਨੇ ਕਿਸੇ ਨਾ ਕਿਸੇ ਲੈਵਲ ਤੇ ਭਾਰਤੀ ਏਜੰਸੀਆਂ ਜਾਂ ਦੂਸਰੀਆਂ ਖੁਫੀਆ ਏਜੰਸੀਆਂ ਭਾਰਤ ਰਾਹੀਂ ਉੱਥੇ ਜਿਹੜੀਆਂ ਨੇ ਉਹ ਐਕਟਿਵ ਨੇ। ਔਰ ਇੱਕ ਸ਼ਬਦ ਉਹਨਾਂ ਨੇ ਅਵਰੋਹੀ ਸੋਚ ਵਰਤਿਆ ਸੀ ਜੀ, ਕਿਉਂਕਿ ਇਹਨਾਂ ਦਾ ਇਹ ਬੜੀ ਖੂਬਸੂਰਤ ਹਿੰਦੀ ਕਹਿੰਦੇ ਨੇ, ਲਿਖਦੇ ਵੀ ਨੇ, ਬੋਲਦੇ ਵੀ ਨੇ। ਸੋ ਇਹ ਜਿਹੜਾ ਅਵਰੋਹ ਹੁੰਦਾ ਹੈ ਇਹ ਡਿਗਣ ਨੂੰ ਕਹਿੰਦੇ ਨੇ। ਇੱਕ ਜਿਹੜਾ ਔਰ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਵੀ ਜਦੋਂ ਇੱਕ ਆਵਾਜ਼ ਨੂੰ ਚੁੱਕਣਾ ਔਰ ਫਿਰ ਆਵਾਜ਼ ਨੂੰ ਥੱਲੇ ਲਿਆਣਾ ਉਸ ਨੂੰ ਅਵਰੋਹ ਕਹਿੰਦੇ ਨੇ, ਜਿਹੜਾ ਆਵਾਜ਼ ਥੱਲੇ ਸੁੱਟੀ ਜਾਂਦੀ ਹੈ। ਸੋ ਉਹਨਾਂ ਨੇ ਕਿਹਾ ਕਿ ਬਈ ਇਹਨਾਂ ਦੀ ਅਵਰੋਹੀ ਸੋਚ ਹੈ ਕਿ ਵੀ ਜੋ ਤੁਸੀਂ ਕਹੋ ਵੀ ਡੀਜਨਰੇਟਿੰਗ ਅੰਗਰੇਜ਼ੀ 'ਚ ਅਸੀਂ ਕਹਾਂਗੇ ਕਿ ਇਹ ਕਦੇ ਵੀ ਕ੍ਰੀਏਟਿਵ ਜਾਂ ਅਗਾਂਹ ਵਧੂ ਨਹੀਂ ਸੋਚਣਗੇ, ਪਿਛਾਂ ਖਿੱਚੂ ਹੋਏਗਾ ਕਿ ਕਿਵੇਂ ਨੁਕਸਾਨ ਕਰਨਾ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹਦੇ ਲਈ ਜੇ ਉਹਨਾਂ ਨੂੰ 25% ਹਿੰਦੂਆਂ ਦੀ ਵੀ ਬਲੀ ਦੇਣੀ ਪੈ ਜਾਂਦੀ ਹੈ, ਨਾਲ ਸਿੱਖਾਂ ਮੁਸਲਮਾਨਾਂ ਦਾ ਨੁਕਸਾਨ ਹੁੰਦਾ ਤੇ ਉਹ ਇਹਦੇ ਝਿਜਕਦੇ ਨਹੀਂ ਨੇ, ਉਹ ਤਾਂ ਕਰਦੇ ਹੀ ਨੇ ਜੀ। ਉਹਨਾਂ ਨੇ ਕਿ ਵੀ ਇਹ ਇਹਨਾਂ ਦਾ ਹਮੇਸ਼ਾ ਹੀ ਰਿਹਾ ਵੀ ਇਹਨਾਂ ਨੂੰ ਐਜ਼ ਲੌਂਗ ਐਜ਼ ਇਹਨਾਂ ਦਾ ਆਪਣਾ ਇੰਟਰਸਟ ਸਰਵ ਹੁੰਦਾ ਹੈ। ਔਰ ਇਹ ਏਜੰਸੀਆਂ ਦਾ ਹੀ ਇਕੱਲੇ ਇਹਨਾਂ ਦਾ ਹੀ ਨਹੀਂ, ਜਦੋਂ ਕਈ ਥਾਂ ਤੇ ਹੁਣ ਇਸ ਕਿਸਮ ਦਾ ਹੁੰਦਾ ਹੈ ਕਿ ਵੀ ਜਦੋਂ ਇਹ ਲੱਗ ਰਿਹਾ ਹੁੰਦਾ ਹੈ ਕਿ ਵੀ ਆਪਣਾ ਵੀ ਬੰਦਾ ਜਾ ਸਕਦਾ ਤੇ ਉਹ ਕਹਿੰਦੇ ਕੋਈ ਨਹੀਂ ਜਾ ਲੈਣ ਦਿਓ, ਦੁਸ਼ਮਣ ਦਾ ਨੁਕਸਾਨ ਹੋ ਜਾਏ। ਔਰ ਇਹਦੇ ਨਾਲ ਉਹਨਾਂ ਦਾ ਇਹ ਸ਼ੱਕ ਵੀ ਨਿਕਲ ਜਾਂਦਾ ਹੈ ਕਿ ਜੀ ਦੁਸ਼ਮਣ ਨੇ ਕਰਾਇਆ, ਉਹਨਾਂ ਨੇ ਕਹਿਣਾ ਜੀ ਜੇ ਉਹਨਾਂ ਨੇ ਕਰਾਇਆ ਹੁੰਦਾ ਆਪਣੇ ਥੋੜੀ ਮਰਵਾਣੇ ਸੀ। ਸੋ ਇਸ ਤਰੀਕੇ ਨਾਲ ਸਗੋਂ ਉਹਨਾਂ ਨੂੰ ਇੱਕ ਕਵਰ ਵੀ ਮਿਲ ਜਾਂਦਾ। ਸੋ ਇਹਨਾਂ ਦਾ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ।